ਪਾਕ ਆਰਮੀ ਦੇ ਦਸਤੇ ਤੁਰਕੀ ਵਿੱਚ ਅਮਦਾਦੀ ਕਾਰਵਾਈਆਂ ਵਿੱਚ ਮਸਰੂਫ ਨੇ। ਤੁਰਕੀ ਤੇ ਸ਼ਾਮ ਵਿੱਚ ਤਬਾਹਕੁਨ ਜ਼ਲਜ਼ਲੇ ਤੋਂ ਮੌਤਾਂ ਦੀ ਗਿਣਤੀ 9000 ਤੋਂ ਵੱਧ ਹੋ ਗਈ, ਜਦਕਿ ਖਦਸ਼ਾ ਹੈ ਕਿ ਇਹ ਗਿਣਤੀ 10000 ਤੋਂ ਵੀ ਵੱਧ ਹੋ ਸਕਦੀ ਹੈ। ਇਨ੍ਹਾਂ ਜ਼ਲਜ਼ਲਿਆਂ ਮਗਰੋਂ ਪਾਕਿਸਤਾਨ ਵਿੱਚ ਵੀ ਜ਼ਲਜ਼ਲੇ ਦੀ ਅਫਵਾਹਾਂ ਫੈਲ ਚੁੱਕੀਆਂ ਨੇ। ਪਾਕਿਸਤਾਨ ਵਿੱਚ ਜ਼ਲਜ਼ਲੇ ਦੀ ਅਫਵਾਹਾਂ ਵਿੱਚ ਕੋਈ ਸਦਾਕਤ ਨਹੀਂ, ਕਿਉਂ ਜੇ ਪਾਕਿਸਤਾਨ ਤੁਰਕੀ ਦੀ ਫਾਲਟ ਲਾਈਨ ਨਾਲ ਤਾਲੁਕ ਨਹੀਂ ਰੱਖਦਾ। ਇਸ ਵੇਲੇ ਪਾਕਿਸਤਾਨ ਆਪਣੇ ਬਰਾਦਰ ਇਸਲਾਮੀ ਮੁਲਕ ਤੁਰਕੀ ਦੇ ਨਾਲ ਹੈ। ਪਾਕਿਸਤਾਨ ਵੱਲੋਂ ਅਮਦਾਦੀ ਸਮਾਨ ਦੀ ਤਰਸੀਲ ਵੀ ਜਾਰੀ ਹੈ। ਅਮਰੀਕੀ ਜਿਓਲੌਜੀਕਲ ਸਰਵੇ ਦੇ ਮੁਤਾਬਿਕ ਪੀਰ ਨੂੰ ਆਉਣ ਵਾਲੇ 7.8 ਸ਼ਿੱਦਤ ਦੇ ਜ਼ਲਜ਼ਲੇ ਮਗਰੋਂ 7.6 ਸ਼ਿੱਦਤ ਦੇ ਇੱਕ ਹੋਰ ਆਉਣ ਵਾਲੇ ਜ਼ਲਜ਼ਲੇ ਨੇ ਹੋਰ ਤਬਾਹੀ ਫੈਲਾਈ। ਜ਼ਲਜ਼ਲੇ ਦੇ ਝਟਕੇ ਕਬਰਸ, ਯੂਨਾਨ, ਸ਼ਾਮ, ਉਰਦਨ, ਲਬਨਾਨ ਤੇ ਫਲਸਤੀਨ ਵਿੱਚ ਵੀ ਮਹਿਸੂਸ ਕੀਤੇ ਗਏ, ਜਦਕਿ ਕਿਆਮਤ ਖੇਜ਼ ਤਬਾਹੀ ਮਗਰੋਂ 300 ਤੋਂ ਵੱਧ ਆਫਟਰ ਸ਼ਾਕਸ ਆ ਚੁੱਕੇ ਨੇ। ਮਲਬੇ ਥੱਲੇ ਹੁਣ ਵੀ ਬਹੁਤ ਸਾਰੇ ਬੰਦੇ ਫਸੇ ਹੋਣ ਦਾ ਖਦਸ਼ਾ ਹੈ। ਸ਼ਦੀਦ ਸਰਦੀ ਤੇ ਬਰਫ਼ਬਾਰੀ ਕਾਰਨ ਅਮਦਾਦੀ ਸਰਗਰਮੀਆਂ ਵਿੱਚ ਦੁਸ਼ਵਾਰੀ ਦਾ ਸਾਹਮਣਾ ਹੈ। ਪਾਕਿਸਤਾਨ ਨੇ ਨਾ ਸਿਰਫ ਫੌਰੀ ਤੌਰ ਤੇ ਅਮਦਾਦੀ ਸਮਾਨ ਭੇਜਿਆ, ਬਲਕਿ ਵਜ਼ੀਰ ਆਜ਼ਮ ਰਿਲੀਫ ਫੰਡ ਵੀ ਕਾਇਮ ਕਰ ਦਿੱਤਾ ਹੈ। ਅਤਿਆਤ ਉੱਤੇ ਟੈਕਸ ਰਿਲੀਫ ਦੇਣ ਦਾ ਐਲਾਨ ਵੀ ਕੀਤਾ ਗਿਆ। ਤੁਰਕੀ ਨੇ ਹਰ ਔਖੇ ਵੇਲੇ ਵੱਧ ਚੜ੍ਹ ਕੇ ਪਾਕਿਸਤਾਨ ਦੀ ਮਦਦ ਕੀਤੀ ਹੈ। ਪਾਕਿਸਤਾਨ ਦੀ ਦਿਲੀ ਹਮਦਰਦੀਆਂ ਵੀ ਇਸ ਔਖੀ ਘੜੀ ਵਿੱਚ ਤੁਰਕੀ ਦੇ ਨਾਲ ਨੇ।